ਜਿੱਦਾਂ ਮੰਨ ਲਓ ਫੋਨ ਤੇ ਲੱਗੇ ਆ ਤਾਂ ਮੈਂ ਇਦਾਂ ਆਈਡੀ ਵਿਖਾ ਕੇ ਤੇ ਇਸ ਤਰ੍ਹਾਂ ਕਰ ਲਿਆ ਵਾ। ਮੈਨੂੰ ਕਹਿੰਦੀ ਆਈਡੀ ਵਿਖਾਓ। ਮੈਂ ਮੈਡਮ ਜੀ ਜਾਂ ਫੋਨ ਤੇ ਗੱਲ ਕਰ ਲਓ ਤੇ ਜਾਂ ਆਈਡੀ ਵੇਖ ਲਓ। ਇਹ ਮੈਨੂੰ ਕਹਿੰਦੀ ਸਾਡੀ ਪਰਸਨਲ ਲਾਈਫ ਨਹੀਂ ਵੀ ਅਸੀਂ ਫੋਨ ਤੇ ਗੱਲ ਨਹੀਂ ਕਰ ਸਕਦੇ ਵੀ ਫਲਾਣ ਆ ਠੀਕ ਆ। ਮੈਂ ਕਿਹਾ ਹਾਂ ਕਹਿੰਦਾ ਹਾਂ ਤੁਸੀਂ ਫੋਨ ਤੇ ਲੱਗੀਆਂ ਆ ਤੇ ਤੁਸੀਂ ਸਾਨੂੰ ਦਵਾਈ ਨਹੀਂ ਦੇ ਰਹੀਆਂ। ਮੈਂ ਕਿਹਾ ਵੀ ਸਰ ਦੀ ਕਾਲ ਆਈ ਆ, ਮੈਨੂੰ ਅਟੈਂਡ ਤੇ ਕਰ ਲੈਂਦੇ 2 ਮਿੰਟ। ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ CHC ਹਸਪਤਾਲ ਵਿੱਚ ਨਸ਼ਾ ਛਡਾਊ ਕੇਂਦਰ 'ਚ ਨੌਜਵਾਨਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਹੈ। ਨਸ਼ਾ ਛਡਾਊ ਕੇਂਦਰ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਜਿੱਥੇ ਲੰਮੀਆਂ ਲਾਈਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਕੁਰਸੀਆਂ ਤੇ ਬੈਠੇ ਬਾਬੂਆਂ ਵੱਲੋਂ ਇਹਨਾਂ ਨੌਜਵਾਨਾਂ ਨੂੰ ਗੋਲੀਆਂ ਦੇਣ ਦੇ ਨਾਂ ਤੇ ਬੇਇੱਜ਼ਤ ਕੀਤਾ ਜਾਂਦਾ ਹੈ। ਜੇ ਕੋਈ ਨੌਜਵਾਨ ਅੱਗਿਓਂ ਇਹਨਾਂ ਨੂੰ ਰੋਕਦਾ ਹੈ ਤਾਂ ਉਸ ਦੀ ID ਬਲੌਕ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਇੱਕ ਪਾਸੇ ਤਾਂ ਪੰਜਾਬ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਹਰ ਹਸਪਤਾਲ ਵਿਖੇ ਨਸ਼ਾ ਛੁਡਾਊ ਕੇਂਦਰ ਬਣਾਇਆ ਹੋਇਆ ਹੈ, ਪਰ ਇਸ ਵਿੱਚ ਕੰਮ ਕਰ ਰਹੇ ਸਰਕਾਰੀ ਮੁਲਾਜ਼ਮ ਨੌਜਵਾਨਾਂ ਨੂੰ ਹਰ ਰੋਜ਼ ਬੇਇੱਜ਼ਤ ਕਰਦੇ ਨੇ। ਘਰਿਆਲਾ CHC ਹਸਪਤਾਲ ਵਿਖੇ ਨਸ਼ਾ ਛੁਡਾਊ ਗੋਲੀ ਖਾਣ ਆਏ ਨਸ਼ੇ ਦੇ ਆਦੀ ਨੌਜਵਾਨ ਗੁਰਜੰਟ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਗੋਲੀ ਲੈਣ ਲਈ ਆਉਂਦੇ ਨੇ। ਉਹਨਾਂ ਕਿਹਾ ਕਈ ਲੰਮੀਆਂ ਲਾਈਨਾਂ ਵਿੱਚ ਲੱਗ ਕੇ ਉਹਨਾਂ ਦੀ ਮਸਾਂ ਹੀ ਵਾਰੀ ਆਉਂਦੀ ਹੈ ਤਾਂ ਕੁਰਸੀ ਤੇ ਬੈਠੀ ਮੈਡਮ ਜਸਪਾਲ ਕੌਰ ਧਾਰੀਵਾਲ ਫੋਨ ਤੇ ਲੱਗੀ ਹੁੰਦੀ ਹੈ। ਸਰ ਮੇਰਾ ਨਾਮ ਹੈ ਗੁਰਜੰਟ ਸਿੰਘ, ਮੈਂ ਦਵਾਈ ਖਾਣ ਆਇਆ ਹਾਂ। ਇਹ ਮੈਡਮ ਜਿਹੜੇ ਇੱਥੇ ਲੱਗੇ ਆ ਧਾਰੀਵਾਲ ਦੇ, ਇਹਨਾਂ ਨੇ ਫੋਨ ਤੇ ਟੱਕਰੇ ਸੀ। ਮੈਂ ਇਤਨਾ ਆਈਡੀ ਆਪਣੀ ਵਿਖਾਈ, ਮੈਂ ਕਿਹਾ ਵੀ ਆ ਲਓ ਮੈਡਮ ਆਈਡੀ। ਇਹਨਾਂ ਨੇ ਜਿੱਦਾਂ ਮੰਨ ਲਓ ਫੋਨ ਤੇ ਲੱਗੇ ਆ ਤਾਂ ਮੈਂ ਇਦਾਂ ਆਈਡੀ ਵਿਖਾ ਕੇ ਤੇ ਇਸ ਤਰ੍ਹਾਂ ਕਰ ਲਿਆ ਵਾ। ਮੈਨੂੰ ਕਹਿੰਦੀ ਆਈਡੀ ਵਿਖਾਓ। ਮੈਂ ਮੈਡਮ ਜੀ ਜਾਂ ਫੋਨ ਤੇ ਗੱਲ ਕਰ ਲਓ ਤੇ ਜਾਂ ਆਈਡੀ ਵੇਖ ਲਓ। ਇਹ ਮੈਨੂੰ ਕਹਿੰਦੀ ਸਾਡੀ ਪਰਸਨਲ ਲਾਈਫ ਨਹੀਂ ਵੀ ਅਸੀਂ ਫੋਨ ਤੇ ਗੱਲ ਨਹੀਂ ਕਰ ਸਕਦੇ ਵੀ ਫਲਾਣ ਆ ਠੀਕ ਆ, ਪਿੱਛੇ ਹੋ ਜਾ ਤੈਨੂੰ ਨਹੀਂ ਦਵਾਈ ਦੇਣੀ। ਇਹ ਐਡਾ ਮਾੜਾ ਹਰੇਕ ਨੂੰ ਬੋਲਦੀ ਹੈ ਮੈਡਮ ਵੀ ਕਹਿੰਦੀਆਂ ਗੱਲਾਂ ਵਾ। ਇਹ ਬਾਅਦ ਵਿੱਚ ਮੈਨੂੰ ਕਹਿੰਦੀ ਵੀ ਇਤਨਾ ਸਾਈਡ ਤੇ ਹੋ ਜਾ। ਇਹਨੇ ਮਗਰੋਂ ਪਤਾ ਨਹੀਂ ਪੁਲਿਸ ਵਾਲੇ ਨੂੰ ਫੋਨ ਕੀਤਾ ਕਿ ਕਿਹਨੂੰ ਕੀਤਾ। ਮੈਂ ਬਾਅਦ ਵਿੱਚ ਚਲੇ ਗਿਆ ਵਾ। ਮੈਂ ਵੀ ਇਹਨੂੰ ਇਸ ਤਰ੍ਹਾਂ ਨਹੀਂ, ਮੈਂ ਫਿਰ ਮੈਂ ਵੀ ਜੇ ਇਹ ਕਰ ਸਕਦੀ ਤਾਂ ਮੈਂ ਵੀ ਫਿਰ ਆਪਣਾ ਵੇਖੂੰਗਾ ਵੀ ਮੇਰੇ ਵੀ ਵੀਰ ਹੈਗੇ ਆ, ਉਹਨਾਂ ਨੂੰ ਕੋਈ ਨਾ ਕੋਈ ਕਹਿ ਕੇ ਫਿਰ ਮੈਂ ਕਰੂੰਗਾ। ਹੁਣ ਸਰ ਮੈਂ ਉਸ ਤੋਂ ਬਾਅਦ 2-3 ਦਿਨ ਹੋ ਗਏ, ਉਸ ਤੋਂ ਬਾਅਦ ਮੈਂ ਦਵਾਈ ਖਾਣੇ ਆ। ਮੈਂ ਕਿਤੇ ਗਿਆ ਸੀ ਤੇ ਤਾਂ ਕਰਕੇ ਮੈਂ ਆਇਆ ਨਹੀਂ। ਹੁਣ ਅੱਜ ਆਇਆ ਵਾਂ, ਹੁਣ ਅੱਜ ਮੈਂ ਜਾਣਾ ਵਾ। ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਕੇ ਫਿਰ ਮੈਂ ਦਵਾਈ ਖਾਣ ਜਾਣਾ। ਉਧਰ ਜਦੋਂ ਇਸ ਸੰਬੰਧੀ ਮੈਡਮ ਜਸਪਾਲ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਜ਼ਰੂਰੀ ਫੋਨ ਆਇਆ ਸੀ ਜਿਸ ਤੇ ਉਹ ਗੱਲ ਕਰ ਰਹੇ ਸਨ ਤੇ ਇਸ ਨੌਜਵਾਨ ਨੇ ਉਸ ਨੂੰ ਆਣ ਕੇ ਟੋਕਿਆ ਤਾਂ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ 10 ਮਿੰਟ ਰੁਕ ਜਾਓ, ਪਰ ਅੱਗਿਓਂ ਮੇਰੇ ਨਾਲ ਇਹਨਾਂ ਨੌਜਵਾਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਤੇ ਕਹਿੰਦਾ ਨਹੀਂ ਤੁਸੀਂ ਫੋਨ ਤੇ ਲੱਗਿਆ ਆ। ਮੈਂ ਕਿਹਾ ਐਵੇਂ ਦੀ ਕੋਈ ਗੱਲ ਨਹੀਂ ਆ, ਮੈਨੂੰ ਤਰਨਤਾਰਨੋਂ ਕਾਲ ਆਈ ਆ। ਮਤਲਬ ਕੋਈ ਪੇਸ਼ੈਂਟ ਉੱਥੇ ਹੋਮ ਡੋਜ਼ ਲੈਣ ਗਿਆ, 2 ਬ੍ਰਦਰ ਸੀਗੇ, ਉਹ ਦੂਜੇ ਦੀ ਲੈਣ ਗਿਆ ਆ ਤੇ ਇਹਦੇ ਥਰੂ ਗੱਲ ਕਰ ਰਹੀ ਆ ਤੇ ਇਸ ਗੱਲੋਂ ਇਹਨੇ ਮੈਨੂੰ ਬੋਲਣਾ ਸ਼ੁਰੂ ਕਰ ਦਿੱਤਾ। ਫਿਰ ਉਹ ਤੋਂ ਬਾਅਦ ਚੋਂ ਮਤਲਬ ਮੈਂ ਚੌਂਕੀ ਵੀ ਫੋਨ ਕੀਤਾ, ਉਹ ਤੋਂ ਬਾਅਦ ਤੋਂ ਇਹ ਭੱਜ ਗਿਆ। ਜੇ ਇੰਨਾ ਹੀ ਸੱਚਾ ਸੀ ਫਿਰ ਖੜਿਆ ਕਿਉਂ ਨਹੀਂ? ਮੈਨੂੰ ਨਹੀਂ ਲੱਗਦਾ ਆ ਕਿ ਮੈਂ ਕਿਸੇ ਹੋਰ ਨੂੰ ਬੋਲੀ ਆ। ਜਿਹੜਾ ਪੇਸ਼ੈਂਟ ਗਲਤ ਦਵਾਈ ਲੈ ਕੇ ਜਾਂਦਾ ਉਹਨੂੰ ਬੋਲਣਾ ਹੀ ਪੈਂਦਾ ਹੈ। ਠੀਕ ਹੈ। ਜਿਹੜੇ ਜੀਵਨ ਕੇ 1-2 ਬੰਦੇ ਮਤਲਬ ਕਿਸੇ ਦੀ ਜਗ੍ਹਾ ਤੇ ਦਵਾਈ ਖਾ ਜਾਂਦੇ ਆ ਨਾ, ਫਿਰ ਸਾਨੂੰ ਬੋਲਣਾ ਪੈਂਦਾ। ID ਵੀ ਬਲੌਕ ਮਾਰਨੀ ਪੈਂਦੀ, ਈਵਨ ਕਿ ਮੈਡਮ ਨੂੰ ਵੀ ਕਾਲ ਕਰਨੀ ਪੈਂਦੀ ਹੈ। ਉਧਰ ਜਦ ਇਸ ਸੰਬੰਧੀ SMO ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ SMO ਸਾਹਿਬ ਆਪਣੀ ਡਿਊਟੀ ਤੇ ਪਹੁੰਚੇ ਹੀ ਨਹੀਂ, ਬਲਕਿ ਖਾਲੀ ਕੁਰਸੀਆਂ ਹੀ ਦਿਖਾਈ ਦਿੱਤੀਆਂ। ਇੱਕ ਪਾਸੇ ਤਾਂ ਚੰਨੀ ਸਰਕਾਰ ਇਹ ਕਹਿੰਦੀ ਨਹੀਂ ਤੱਕਦੀ ਕਿ ਹਰ ਸਰਕਾਰੀ ਮੁਲਾਜ਼ਮ 9 ਵਜੇ ਤੱਕ ਡਿਊਟੀ ਤੇ ਹਾਜ਼ਰ ਹੋਵੇਗਾ, ਪਰ ਪਿੰਡ ਘਰਿਆਲਾ ਦੇ ਹਸਪਤਾਲ ਵਿੱਚ ਸਥਿਤੀ ਕੋਈ ਹੋਰ ਹੀ ਦਿਖਾਈ ਦਿੱਤੀ। ਉਧਰ ਜਦ ਮੈਡੀਕਲ ਅਫਸਰ ਸੁਮਿਤ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ SMO ਸਾਹਿਬ ਬਾਹਰ ਡਿਊਟੀ ਤੇ ਗਏ ਨੇ ਅਤੇ ਮੈਡਮ ਨੂੰ ਇਸ ਸਾਰੀ ਘਟਨਾ ਸੰਬੰਧੀ ਪੁੱਛਿਆ ਜਾਵੇਗਾ। ਸੁਮਿਤ ਸਿੰਘ ਮੈਡੀਕਲ ਅਫਸਰ CHC ਘਰਿਆਲਾ। ਮੈਡਮ ਆਏ ਸੀਗੇ, ਮੈਡਮ ਜਾਣਾ ਪਿਆ, ਉਹ CL ਲੈ ਕੇ ਵਾਪਸ ਚਲੇ ਗਏ ਨੇ ਤੇ ਮੈਂ ਬਤੌਰ ਇੱਥੇ ਮੈਡੀਕਲ ਅਫਸਰ ਤੈਨਾਤ ਹਾਂ। ਸਰ 10 ਵਜੇ ਦਾ ਹੋ ਗਿਆ ਟਾਈਮ, ਪਹਿਲਾਂ ਇੱਥੇ ਆਏ ਸੀਗੇ? ਨਹੀਂ, ਮੈਡਮ ਪਹਿਲਾਂ ਚੈਕਿੰਗ ਤੇ ਗਏ ਸੀ, ਫਿਰ ਉਹਨਾਂ ਨੂੰ ਪਿੱਛੋਂ ਕੋਈ ਫੋਨ ਆ ਗਿਆ, ਉਹਨਾਂ ਨੂੰ ਮੁਸ਼ਕਿਲ ਆ ਗਈ ਤਾਂ ਤਰਨਤਾਰਨ ਤੋਂ ਵਾਪਸ ਚਲੇ। ਸਰ ਇੱਕ ਨਾ ਇੱਥੇ ਪ੍ਰੋਬਲਮ ਬੜੀ ਆ ਰਹੀ ਹੈ, ਜਿਹੜੀਆਂ ਗੋਲੀਆਂ ਮਿਲਦੀਆਂ ਵਾ ਨਸ਼ਾ ਛਡਾਊ, ਜਿਹੜੀਆਂ ਗੋਲੀਆਂ ਆਪਾਂ ਕਹਿ ਦਿੰਦੇ ਆ, ਤੇ ਸਰ ਇਹ ਮੈਡਮ ਇੱਕ ਹੈਗੇ ਇੱਥੇ ਜਿਹੜੇ ਗੋਲੀਆਂ ਵੰਡਦੇ ਉਹ ਬੜਾ ਮਿਸਬਿਹੇਵ ਕਰਦੇ ਆ। ਸਾਡੇ ਕੋਲ ਤਾਂ ਕੋਈ ਹਜੇ ਤੱਕ ਜਿਹੜੇ ਬੰਦੇ ਆ ਉਹਨਾਂ ਨੇ ਕੰਪਲੇਂਟ ਲੈ ਕੇ ਨਹੀਂ ਆਏ। ਅੱਜ ਇਹ ਆਏ ਨੇ, ਜਾਂ ਪਹਿਲਾਂ ਆਏ ਹੁੰਦੇ ਤੁਸੀਂ ਪਹਿਲਾਂ ਇਸ ਮਸਲੇ ਨੂੰ ਦੇਖਦੇ ਤੇ ਸੋਲਵ ਕਰਦੇ। ਅੱਜ ਤੁਸੀਂ ਆਏ ਹੋ, ਅੱਜ ਤੁਹਾਡੇ ਸਾਹਮਣੇ ਗੱਲ ਹੋਈ ਹੈ, ਅੱਗੇ ਤੋਂ ਇਹ ਮੁਸ਼ਕਿਲ ਨਹੀਂ ਆਉਂਦੀ। ਸਰ ਜਿਸ ਤਰ੍ਹਾਂ ਹੁਣ ਚਲੋ ਮਿਸਬਿਹੇਵ ਕੀਤਾ ਹੈ, ਗੋਲੀਆਂ ਨਹੀਂ ਦਿੱਤੀਆਂ, ਜਿਸ ਤਰ੍ਹਾਂ ਹੁਣ ID ਬੰਦ ਕਰ ਦਿੱਤੀ ਗਈ ਹੈ, ਕੋਈ ਬਣਦਾ ਵੀ ID ਬੰਦ ਕਰ ਦਿੱਤੀ ਗਈ? ਜੇ ਸਾਨੂੰ ਪਿੱਛੋਂ ਹੈ, ਜੇ ਜ਼ਿਆਦਾ ਮਿਸਬਿਹੇਵ ਕਰਨਗੇ ਤੇ ਫਿਰ ID ਬੰਦ ਜਾਣਾ ਤੋਂ
ਗੱਲਬਾਤ ਕੀਤੀ ਜਾਂਦੀ ਹੈ। ਪਰ ਇਹ ਹੈ ਕਿ ਇਹਨਾਂ ਨੂੰ ਆ ਕੇ ਜਿਹੜਾ ਇਹਨਾਂ ਨੂੰ ਮੁਸ਼ਕਲਾਂ ਨੇ ਕੋਰਟ ਸੈਂਟਰ ਦੀਆਂ, ਜੇ ਕੋਈ ਮੁਸ਼ਕਲ ਆ ਰਹੀ ਹੈ ਦਿਨ ਦਿਨ ਸਾਡੇ ਨਾਲ ਆਏ ਗੱਲ ਕਰਨ, ਅਸੀਂ ਇੱਥੇ ਬੈਠੇ ਹਾਂ, ਸਾਨੂੰ ਮੈਡਮ ਬੈਠੇ ਆ, ਸਾਡੇ ਨਾਲ ਆਏ ਗੱਲ ਕਰਨ, ਉਹਨਾਂ ਦੀ ਮੁਸ਼ਕਲ ਨੂੰ ਆਈਡੀ ਪੱਕੀ ਨਹੀਂ ਬੰਦ ਕੀਤੀ ਆਡੀ ਟੈਂਪਰੇਰੀ ਬੰਦ ਕੀਤੀ ਜਾਂਦੀ ਹੈ 1 2 3 ਦਿਨ ਜਾਂ ਇੱਧਰ। ਤਰਨਤਾਰਨ ਤੋਂ ਬਲਜੀਤ ਸਿੰਘ, ਇੰਡੋਸ ਟੀਵੀ, ਆਸਟ੍ਰੇਲੀਆ।